ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਪਿਛਲੇ ਕੁਝ ਦਿਨਾਂ ਤੋਂ ਸਾਡਾ ਫੋਕਸ ਗੁਰਮੀਤ ਰਾਮ ਰਹੀਮ ਵਾਲੇ ਮੁੱਦੇ ਤੇ ਹੀ ਹੈ ਕਿ ਕਿਵੇਂ ਸੌਦਾ ਸਾਧ ਮੁਖੀ ਗੁਰਮੀਤ ਰਾਮ ਰਹੀਮ ਨੇ 17 ਮਈ 2007 ਦੇ ਵਿੱਚ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਂਗ ਲਿਬਾਸ ਪਹਿਨ ਕੇ ਇੱਕ ਕੜਾਏ ਵਿੱਚ ਗੁਰੂ ਸਾਹਿਬਾਨ ਜੀ ਵਾਂਗੂ ਅੰਮ੍ਰਿਤ ਛਕਾਉਣ ਦੀ ਬਹੁਤ ਹੀ ਵੱਡੀ ਤੇ ਨਾ ਮਾਫ ਕਰਨ ਵਾਲੀ ਗਲਤੀ ਕੀਤੀ ਸੀ। ਇਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਕਿ ਸਰਸੇ ਵਾਲੇ ਪਖੰਡੀ ਸਾਧ ਦਾ ਡਟ ਕੇ ਵਿਰੋਧ ਕਰੋ ਅਤੇ ਉਸ ਦਾ ਸੋਸ਼ਲ ਬਾਈਕਾਟ ਵੀ ਕੀਤਾ ਜਾਵੇ। ਪਰ ਵਿਊਅਰਸ, ਜਿਸ ਤਰ੍ਹਾਂ ਪਿਛਲੇ ਦਿਨੀ 5 ਤਖਤਾਂ ਦੇ ਜਥੇਦਾਰਾਂ ਨੇ ਇੱਕ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਲੈਂਦਿਆਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ ਕਰ ਦਿੱਤਾ ਹੈ, ਇਸ ਫੈਸਲੇ ਦੇ ਨਾਲ ਹਰ ਇੱਕ ਸਿੱਖ ਦਾ ਹਿਰਦਾ ਵਿਲੁੰਦਰਿਆ ਗਿਆ ਹੈ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸੌਦਾ ਸਾਧ ਨੇ ਇੰਨੀ ਵੱਡੀ ਗਲਤੀ ਵੀ ਕੀਤੀ ਤੇ ਮਾਫੀ ਵੀ ਨਹੀਂ ਮੰਗੀ ਅਤੇ ਨਾ ਹੀ ਉਹ ਆਪ ਪੇਸ਼ ਹੋਇਆ। ਲੈਟਰ ਦੇ ਬੇਸ ਤੇ ਉਸ ਨੂੰ ਘਰ ਬੈਠੇ ਹੀ ਮਾਫ ਕਰ ਦਿੱਤਾ ਗਿਆ ਹੈ। ਵੀਅਰਸ, ਇਹ ਮੁੱਦਾ ਸਾਡੇ ਲਈ ਬਹੁਤ ਅਹਿਮ ਹੈ। ਅੱਜ ਅਸੀਂ ਜਥੇਦਾਰਾਂ ਦੇ ਇਸ ਗਲਤ ਫੈਸਲੇ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਐਕਸ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਜੀ ਨਾਲ, ਜਿਨ੍ਹਾਂ ਨੇ 2007 ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਸੀ। ਤਾਂ ਸਾਨੂੰ ਹੁਣ ਵਿਦਾਂਤੀ ਜੀ ਲਾਈਨ ਤੇ ਜੁੜ ਚੁੱਕੇ ਨੇ ਫਰੋਮ ਅੰਮ੍ਰਿਤਸਰ। ਜੀ ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ, ਜਦੋਂ ਤੁਸੀਂ 2007 ਦੇ ਵਿੱਚ ਤੁਸੀਂ ਜਥੇਦਾਰ ਸੀ ਤਾਂ ਤੁਸੀਂ ਗੁਰਮਤਾ ਪਾਸ ਕੀਤਾ ਸੀ ਇਸ ਗੁਰਮੀਤ ਰਾਮ ਰਹੀਮ ਦੇ ਖਿਲਾਫ, ਪਰ ਜਿਸ ਤਰ੍ਹਾਂ ਹੁਣ ਇਸ ਨੂੰ ਮਾਫ ਕਰ ਦਿੱਤਾ ਗਿਆ ਹੈ, 5 ਜਥੇਦਾਰਾਂ ਨੇ ਆਪਣਾ ਫੈਸਲਾ ਦਿੱਤਾ ਹੈ, ਇਸ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਬਹੁਤ ਹੈਰਾਨਗੀ ਦੀ ਗੱਲ ਹੋਈ ਹੈ ਜੀ ਕਿ ਪੰਜ ਸਿੰਘ ਸਾਹਿਬਾਨਾਂ ਨੇ ਚੁੱਪ ਚਪੀਤਾ ਕਿਸੇ ਨੂੰ ਕੋਈ ਭਾਫ ਨਹੀਂ ਕੱਢੀ। ਜੀ ਮੀਡੀਆ ਵੀ ਅੰਮ੍ਰਿਤਸਰ ਦਾ ਫੇਲ ਹੋ ਗਿਆ ਇਸ ਗੱਲ ਦੇ ਵਿੱਚ ਤੇ ਸਿੰਘ ਸਾਹਿਬਾਨ ਨੇ ਡੇਰਾ ਮੁਖੀ ਦਾ ਸਪਸ਼ਟੀਕਰਨ ਕੀਤਾ ਪ੍ਰਵਾਨ। ਜੀ ਡੇਰਾ ਮੁਖੀ ਨੂੰ ਮਿਲੀ ਮੁਆਫੀ, ਇਹ ਸੁਰਖੀਆਂ ਲਾਈਆਂ ਨੇ ਅਖਬਾਰਾਂ ਵਾਲਿਆਂ ਨੇ। ਜੀ ਜਿਹੜੀ ਸ਼ਬਦਾਵਲੀ ਭੇਜੀ ਗਈ ਹੈ, ਹਾਂਜੀ, ਉਹ ਇੱਕ ਸਿੰਘ ਸਾਹਿਬ ਦੇ ਕਹਿਣ ਮੁਤਾਬਕ ਵੀ ਕੁਝ ਡੇਰੇ ਦੇ ਡੇਰਾਦਾਰ ਸਰਸੇ ਦੇ ਮੁਖੀ ਦੇ ਕੁਝ ਸੇਵਾਦਾਰਾਂ ਨੇ ਪਹੁੰਚ ਕੀਤੀ ਹੈ ਅਕਾਲ ਤਖਤ ਤੇ। ਜੀ ਕਿਵੇਂ ਕੀਤੀ ਹੈ, ਕਿਹਦੇ ਰਾਹੀਂ ਪਹੁੰਚੀ ਹੈ, ਇਹ ਗੱਲ ਦਾ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਜੀ ਪਰ ਜਿਹੜੀ ਸ਼ਬਦਾਵਲੀ ਉਹਨੇ ਵਰਤੀ ਇਹਦੇ ਵਿੱਚ ਅਸੀਂ ਕਦੇ ਵੀ ਇਸ ਤਰ੍ਹਾਂ ਦਾ ਸਾਂਗ ਨਹੀਂ ਬਣਾ ਸਕਦੇ, ਅਸੀਂ ਕਿਸੇ ਦੀ ਰੀਸ ਨਹੀਂ ਕਰ ਸਕਦੇ। ਅਸੀਂ ਸਾਰੇ ਪੀਰਾਂ ਪੈਗੰਬਰਾਂ ਅਵਤਾਰਾਂ ਦਾ ਸਤਿਕਾਰ ਕਰਦੇ ਹਾਂ, ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸਮੁੱਚੇ ਸਿੱਖ ਜਗਤ ਦੇ ਜਿਹੜੇ ਬੁੱਧੀਜੀਵੀ ਨੇ ਔਰ ਸਿਆਣੇ ਬੰਦੇ ਨੇ ਉਹਨਾਂ ਦਾ ਧਿਆਨ ਦਿਵਾਉਣਾ ਚਾਹੁੰਦਾ। ਉਹਨੇ ਗੱਲ ਜਿਹੜੀ ਲਿਖੀ ਹੈ ਕਿ ਪਿਛਲੇ ਗਲਤ ਫਹਿਮੀਆਂ ਦੇ ਕਾਰਨ ਪਿਛਲੇ ਸਮੇਂ ਵਿੱਚ ਜਿਹੜਾ ਵਿਵਾਦ ਹੋਇਆ। ਹਾਂਜੀ, ਸਿੰਘ ਸਾਹਿਬ ਕਹਿੰਦੇ ਨੇ ਵੀ ਉਹਨੇ ਸਾਂਗ ਬਣਾਇਆ, ਉਹ ਕਹਿੰਦਾ ਵਾ ਗਲਤ ਫਹਿਮੀਆਂ ਦੇ ਕਾਰਨ ਵਿਵਾਦ ਸ਼ੁਰੂ ਹੋਇਆ। ਉਹਦੀ ਗੱਲ ਤਾਂ ਇਉਂ ਬਣੀ, ਜਿਹੜਾ ਪੰਜਾਬੀ ਦਾ ਮੁਹਾਵਰਾ ਬਈ ਸੁਥਰਾ ਭਲਾ ਮਾਨਸ ਤੇ ਜੰਝ ਕੁਪੱਤੀ। ਜੀ ਸਮੁੱਚੇ ਜਗਤ ਨੂੰ ਉਹਨੇ ਬੁੱਧੀਹੀਨ, ਅਕਲਹੀਨ ਔਰ ਬੇਸਮਝ ਬਣਾ ਦਿੱਤਾ ਤੇ ਆਪ ਬਣ ਗਿਆ ਸਿਆਣਾ। ਹਾਂਜੀ, ਤੇ ਸਾਨੂੰ ਇਹ ਸਮਝ ਨਹੀਂ ਲੱਗੀ ਵੀ ਉਹਨੇ ਤਾਂ ਮੁਆਫੀ ਵਾਲੀ ਗੱਲ ਕੋਈ ਉਹਦੇ ਵਿੱਚ ਲਿਖੀ ਨਹੀਂ, ਜਿਹੜਾ ਕੁਝ ਸਪਸ਼ਟੀਕਰਨ ਵੀ ਉਹਦੇ ਬੰਦੇ ਵੱਲੋਂ ਆਇਆ। ਜੀ ਤੇ ਸਿੰਘ ਸਾਹਿਬਾਂ ਨੇ ਉਹਨਾਂ ਨੂੰ ਕਰਤਾ ਵੀ ਡੇਰੇ ਮੁਖੀ ਦਾ ਸਪਸ਼ਟੀਕਰਨ ਕੀਤਾ ਪ੍ਰਵਾਨ, ਡੇਰੇ ਮੁਖੀ ਨੂੰ ਮਿਲੀ ਮੁਆਫੀ। ਜੀ ਅਸੀਂ ਬੜੇ ਇਸ ਗੱਲ ਦੇ ਉੱਤੇ ਹੈਰਾਨ ਆ। ਮੈਂ ਇਕੱਲਾ ਹੀ ਹੈਰਾਨ ਨਹੀਂ ਹੋਇਆ, ਸਮਾਰਾ ਜਗ ਇੱਕ ਵਾਰੀ ਜਿਵੇਂ ਮੱਛੀ ਪਾਣੀ ਦਿਨੋਂ ਤੜਫਦੀ ਹੈ, ਇਸ ਤਰ੍ਹਾਂ ਤੜਫ ਉੱਠਿਆ ਵਾ। ਜੀ ਜੀ ਸਮੁੱਚੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਔਰ ਬੁੱਧੀਜੀਵੀ ਦੇਸ਼ ਪ੍ਰਦੇਸ਼ ਦੇ ਸਿੱਖ ਇਹ ਗੱਲ ਖਬਰ ਸੁਣ ਕੇ ਬੜੇ ਹੈਰਾਨ ਹੋਏ ਨੇ। ਹਾਂਜੀ, ਮੈਂ ਸਮਝਦਾ ਵੀ ਇਸ ਸਮੇਂ ਪਹਿਲਾਂ 2007 ਦੇ ਵਿੱਚ ਇਹ ਘਟਨਾ ਹੋਈਆਂ ਸਨ। ਜੀ ਉਹਦੇ ਜਿਹੜਾ ਸੈਕਟਰੀ ਸੀ ਉਹਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਵੀ ਸਾਡੇ ਗੁਰੂ ਜੀ ਤਾਂ ਸਾਰੇ ਧਰਮਾਂ ਦੇ ਪੀਰਾਂ ਪੈਗੰਬਰਾਂ ਦਾ ਸਨਮਾਨ ਕਰਦੇ ਨੇ। ਸਾਡੇ ਗੁਰੂ ਜੀ ਬਹੁਤ ਪਰਉਪਕਾਰ ਕਰਦੇ ਨੇ। ਓਕੇ ਜੀ। ਤੇ ਸਾਡੇ ਗੁਰੂ ਜੀ ਲੋਕਾਂ ਦੇ ਭਲਾਈ ਦੇ ਬਹੁਤ ਸਾਰੇ ਕਾਰਜ ਕਰਦੇ ਨੇ। ਹਾਂਜੀ।
ਸਾਡੇ ਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਮੁਆਫੀ ਮੰਗ ਲਈ ਹੈ। ਹਾਂਜੀ। ਕੋਈ ਕਾਰਨ ਨਹੀਂ ਦੱਸਿਆ ਵੀ ਅਸੀਂ ਸਾਤੋਂ ਗਲਤੀ ਹੋਈ ਹੈ, ਉਸ ਗਲਤੀ ਦਾ ਅਸੀਂ ਮੁਆਫੀ ਮੰਗਦੇ ਹਾਂ। ਸ਼੍ਰੀ ਅਕਾਲ ਤਖਤ ਤੋਂ ਪ੍ਰਭੂ ਸੱਤਾ ਦਾ ਪ੍ਰਤੀਕ ਹੈ, ਉਸ ਤੇ ਅਸੀਂ ਆਪਣੀ ਬੇਨਤੀ ਕਰਦੇ ਹਾਂ। ਕੋਈ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀਗਾ। ਹਾਂਜੀ। ਅਸੀਂ ਉਸ ਨੂੰ ਉਸ ਵੇਲੇ ਸਾਰੇ ਸਲਾਹ ਮਸ਼ਵਰੇ ਕਰਕੇ ਅਕਾਲ ਤਖਤ ਤੇ ਮੀਟਿੰਗਾਂ ਸੱਦੀਆਂ ਗਈਆਂ। ਸਿਆਣੇ ਸਿਆਣੇ ਜਿਹੜੇ ਬੁੱਧੀਜੀਵੀ ਸਿਆਣੇ ਸਮਰਪਿਤ ਜਿਹੜੀਆਂ ਸਾਡੇ ਧਾਰਮਿਕ ਮੁਖੀ ਸੰਸਥਾਵਾਂ ਦੇ ਸੰਪਰਦਾਵਾਂ ਦੇ ਸਾਰਿਆਂ ਨੂੰ ਸੱਦ ਕੇ ਸਲਾਹ ਮਸ਼ਵਰਾ ਕਰਕੇ ਉਹ ਚਿੱਠੀ ਪੱਤਰ ਜਿਹੜਾ ਭੇਜਿਆ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਜੀ। ਉਸ ਤੋਂ ਪਹਿਲਾਂ ਅਸੀਂ ਸ੍ਰੀ ਦਮਦਮੇ ਗੁਰੂ ਕਾਂਸ਼ੀ ਬਹੁਤ ਵੱਡਾ ਇਕੱਠ ਕੀਤਾ। ਉਹਦੇ ਵਿੱਚ ਸਿੱਖ ਸੰਗਤਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਇਹਨਾਂ ਦਾ ਬਾਈਕਾਟ ਕਰੋ। ਹਾਂਜੀ। ਇਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਔਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਜੋ ਲਹਿਰ ਚਲਾਈ ਗਈ ਸੀ ਔਰੰਗਜ਼ੇਬ ਦੇ ਧਰਮ ਦੋਖੀ ਦੇ ਬਰਖਲਾਫ, ਬਈ ਅਸੀਂ ਧਰਮ ਦੋਖੀ ਦੇ ਨਾਲ ਮਿਲਣਾ ਨਹੀਂ, ਉਹਦੇ ਨਾਲ ਕੋਈ ਵਿਹਾਰ ਨਹੀਂ ਕਰਨਾ, ਬਾਈਕਾਟ ਕਰੋ ਉਹਦਾ ਜੀ। ਉਸ ਚਾਨਣੇ ਦੇ ਵਿੱਚ ਅਸੀਂ ਇਹ ਫੈਸਲਾ ਲਿਆ ਸੀ। ਹਾਂਜੀ। ਪਰ ਹੈਰਾਨਗੀ ਦੀ ਗੱਲ ਇਹ ਹੈ ਵੀ ਕੀ ਇਹ ਸਰਸੇ ਵਾਲੇ ਸਾਹਿਬ ਨੂੰ ਕੀ ਮਜਬੂਰੀਆਂ ਜਿਹੜੀਆਂ ਕਿ ਹੁਣ ਉਹਨੇ ਆਪਣੇ ਬੰਦਿਆਂ ਰਾਹੀਂ ਪੱਤਰ ਭੇਜਿਆ ਜੀ, ਤੇ ਸਿੰਘ ਸਾਹਿਬਾਨਾਂ ਦੀਆਂ ਕੀ ਮਜਬੂਰੀਆਂ ਜਿਨ੍ਹਾਂ ਨੇ ਚੁੱਪ ਚਪੀਤਿਆਂ ਹੀ ਰਾਤੋਂ ਰਾਤ ਹੀ ਸਵੇਰੇ ਖਬਰਾਂ ਪੜ੍ਹ ਕੇ ਲੋਕ ਹੈਰਾਨ ਹੋ ਗਏ ਜੀ ਵੀ ਉਹਨੂੰ ਮੁਆਫੀ ਦੇ ਦਿੱਤੀ ਗਈ। ਹਾਂਜੀ ਜੀ। ਤੇ ਉਹਦਾ ਜਿਹੜਾ ਸਪਸ਼ਟੀਕਰਨ ਸੀ ਉਹ ਪ੍ਰਵਾਨ ਕੀਤਾ ਗਿਆ, ਪਰ ਉਹਦੇ ਵਿੱਚ ਜਿਹੜੀ ਗੱਲ ਦਾ ਧਿਆਨ ਨਹੀਂ ਦਿੱਤਾ। ਮੈਂ ਸਾਰੇ ਸਿੱਖ ਜਗਤ ਦਾ ਧਿਆਨ ਦਿਵਾਉਣਾ ਚਾਹੁੰਦਾ। ਉਹਨੇ ਕਿਹਾ ਗਲਤ ਫਹਿਮੀਆਂ ਦੇ ਕਾਰਨ ਹਾਂਜੀ ਹਾਂਜੀ ਜੀ ਜੋ ਵਿਵਾਦ ਹੋਇਆ ਸੀ ਜੀ ਜੀ, ਉਹਦਾ ਕਹਿਣ ਦਾ ਭਾਵ ਹੈ ਮੈਂ ਕੋਈ ਐਸਾ ਗਲਤ ਕੰਮ ਨਹੀਂ ਕੀਤਾ, ਮੇਰਾ ਕੋਈ ਕਸੂਰ ਨਹੀਂ ਹੈ। ਹਾਂਜੀ। ਤੁਹਾਨੂੰ ਹੀ ਗਲਤ ਫਹਿਮੀਆਂ ਲੱਗੀਆਂ ਨੇ ਜੀ, ਤੇ ਇਹਦਾ ਭਾਵ ਹੈ ਵੀ ਸਾਨੂੰ ਬੇਸਮਝ ਬਣਾਤਾ ਤੇ ਆਪ ਬਣ ਗਿਆ ਸਿਆਣਾ। ਬਿਲਕੁਲ ਜੀ ਜੀ। ਇਹ ਤੁਸੀਂ ਮਾਨ ਇੱਥੋਂ ਲਾ ਲਓ ਵੀ ਜੋ ਸਿੰਘ ਸਾਹਿਬਾਨਾਂ ਨੇ ਫੈਸਲਾ ਕੀਤਾ ਵਾ, ਉਹਨਾਂ ਨੇ ਲਿਖਿਆ ਸੀ ਗੁਰਮਤਿ ਦੇ ਚਾਨਣੇ ਵਿੱਚ ਪੰਥ ਦੇ ਹਿੱਤਾਂ ਵਿੱਚ ਇਹ ਫੈਸਲਾ ਲੈ ਰਹੇ ਹਾਂ। ਹਾਂਜੀ। ਪਰ ਸਾਨੂੰ ਸਮਝ ਨਹੀਂ ਲੱਗੀ ਵੀ ਪੰਥ ਦੇ ਹਿੱਤ ਕਿਹੜੇ ਸੀ ਇਹਦੇ ਵਿੱਚ ਭਾਰੂ, ਜਿਨ੍ਹਾਂ ਨੂੰ ਬਹੁਤ ਵੱਡਾ ਲਾਭ ਹੋਇਆ, ਔਰ ਦੂਸਰਾ ਜਿਹੜਾ ਸੀ ਵੀ ਗੁਰਮਤਿ ਦੇ ਚਾਨਣੇ ਵਿੱਚ ਕੀ ਫੈਸਲਾ ਲਿਆ ਗਿਆ ਜੀ। ਇਹ ਸਿੱਖ ਜਗਤ ਦੇ ਸਾਰੇ ਲੋਕ ਇਹ ਮੰਗ ਕਰਦੇ ਵੀ ਸਪਸ਼ਟ ਕੀਤਾ ਜਾਵੇ ਜੀ। ਬਿਲਕੁਲ ਬਿਲਕੁਲ। ਤੇ ਇਹ ਗੱਲ ਜਿਹੜਾ ਉਹਨਾਂ ਨੇ ਫੈਸਲਾ ਕੀਤਾ, ਮੈਂ ਸਮਝਦਾ ਵੀ ਇਹ ਗੁਰਮਤਿ ਦੇ ਅਨੁਕੂਲ ਨਹੀਂ ਹੋਇਆ। ਅਕਾਲ ਤਖਤ ਦੀ ਪ੍ਰਭੂ ਸੱਤਾ, ਅਕਾਲ ਤਖਤ ਦੇ ਸਿਧਾਂਤ, ਅਕਾਲ ਤਖਤ ਦੀ ਮਾਨ ਮਰਜ਼ਾਦਾ ਤੇ ਬਹੁਤ ਭਾਰੀ ਸੱਟ ਲੱਗੀ ਹੈ। ਸਿੱਖ ਸੰਗਤਾਂ ਦੇ ਜਿਹੜੇ ਭਾਵਨਾ ਸੀ ਉਹਨਾਂ ਤੇ ਵੀ ਬਹੁਤ ਭਾਰੀ ਸੱਟ ਲੱਗੀ ਹੈ। ਬਿਲਕੁਲ ਬਿਲकुल। ਤੇ ਜਥੇਦਾਰ ਸਾਹਿਬ ਮੈਂ ਤੁਹਾਡੇ ਵੀ ਜਾਣਨਾ ਚਾਹਾਂਗੀ, ਤੁਸੀਂ ਗੱਲ ਕੀਤੀ ਹੈ ਕਿ ਇਹ ਪਤਾ ਨਹੀਂ ਨਾ ਜਥੇਦਾਰ ਨੇ ਕੀ ਮਜਬੂਰੀਆਂ ਸੀਆਂ, ਪਰ ਤੁਹਾਡੇ ਕੋਲ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਇਹ ਗੁਰਮੀਤ ਰਾਮ ਰਹੀਮ ਨਾ ਹੈ ਸ਼੍ਰੀ ਅਕਾਲ ਤਖਤ ਤੱਕ ਤੇ ਆਇਆ, ਨਾ ਨੇ ਆਪਣੀ ਭੁੱਲ ਬਖਸ਼ਾਈ, ਘਰੋਂ ਹੀ ਇਹਨੇ ਲੈਟਰ ਭੇਜ ਕੇ ਇਹਨਾਂ ਨੂੰ ਮਾਫ ਕਰ ਦਿੱਤਾ ਗਿਆ। ਕੀ ਮਜਬੂਰੀਆਂ ਨੇ ਇਹਨਾਂ ਜਥੇਦਾਰਾਂ ਦੀਆਂ ਕਿ ਇਹ ਇੰਨਾ ਡਿੱਗ ਚੁੱਕੇ ਨੇ ਕਿ ਇੰਨੇ ਵੱਡੀ ਗੱਲ ਦੇ ਲਈ ਇਸ ਬੰਦੇ ਨੂੰ ਇਹਨੇ ਮਾਫ ਕਰ ਦਿੱਤਾ? ਤੁਸੀਂ ਕੀ ਸਮਝਦੇ ਹੋ ਕਿ ਇਸ ਪਿੱਛੇ ਕੀ ਕਾਰਨ ਹੈਗਾ? ਇਹ ਸਾਨੂੰ ਤਾਂ ਕੋਈ ਸਮਝ ਨਹੀਂ ਲੱਗੀ ਜੀ ਬੀਬਾ ਜੀ, ਸਾਨੂੰ ਕੋਈ ਸਮਝ ਨਹੀਂ ਲੱਗੀ। ਅਖਬਾਰਾਂ ਵਾਲੇ ਬਹੁਤ ਚਰਚਾਵਾਂ ਕਈ ਢੰਗਾਂ ਦੇ ਨਾਲ ਹੋ ਰਹੀਆਂ ਨੇ ਜੀ, ਤੇ ਹੌਲੀ ਹੌਲੀ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਆ ਜਾਣਗੀਆਂ ਗੱਲਾਂ ਵੀ ਕੀ ਕਾਰਨ ਸਨ ਇਹਦੇ ਵਿੱਚ, ਪਿੱਛੇ ਕੀ ਕਾਰਨ ਨੇ ਜੀ, ਤੇ ਕਿਉਂ ਇਹਦੀ ਕਾਹਲੀ ਕੀਤੀ ਗਈ ਹੈ ਜੀ। ਬਿਲਕੁਲ। ਤੇ ਇਹ ਜਿਹੜਾ ਵੀ ਸਿੱਖ ਸੰਗਤਾਂ ਦੀ ਭਾਵਨਾ ਤੋਂ ਉਲਟ ਕੰਮ ਕੀਤਾ ਗਿਆ ਜੀ। ਬਿਲकुल। पर जैसा साहब जिस गल की कि थानू समझ नहीं लगी कि की हो गया एकदम, पर जिस तरह इन्होंने पहला नानकशाह कैलेंडर 2003 का भोग पाया, फिर इस तरह दी काफ़ी होर सारी वारदातां सामने आई हैं जथेदार ने गलतियां दी, पर जिस तरह हुण तां हद ही हो गई जो इन्होंने इस राम रहीम नू माफ़ कर दिता, जिन्हें साडे गुरु गोबिंद सिंह जी का पहरावा पहनिया सीगा, कड़ा प्रसाद दी जिस इन्होंने अमृत छकान दी जिहड़ी कीता सीगा ਉਹ ਉਹਨਾਂ ਦੀ पूरी इन्होंने नकल की सी, उसने माफ़ कर दिता गया है। तो नहीं लगता कि किते ना किते इस दे पिछे जी RSS हैगी आ, उन्हां दी चालां चल रहे ने, उन्हां दे पिछे लगे हुए ने। देखो जी गुप्त तौर से बहुत कुछ हो रहा वा जी, पर मैं बेनती करांगा जिहड़े सिख संगतां ने, बुद्धिजीवी ने, उन्हां नूं सावधान होण दी लोड़ है
ਇਹ ਸਮਾਂ ਜਿਹੜਾ ਬੜਾ ਬਿਕਮ ਸਮਾਂ, ਇਹ ਜਿਸ ਤਰ੍ਹਾਂ 1873 ਦੇ ਵਿੱਚ ਸਿੰਘ ਸਭਾ ਬਣੀ ਸੀ ਜੀ, ਉਦੋਂ ਵੀ ਸਿੱਖੀ ਵੀ ਬਹੁਤ ਵੱਡਾ ਪਤਨ ਆ ਗਿਆ ਸੀ। ਹਾਂਜੀ, ਉਦੋਂ ਵੀ ਮਰ ਜੀਵੜੇ ਅੱਗੇ ਆਏ। ਹੁਣ ਵੀ ਲੋੜ ਹੈ ਇਸ ਗੱਲ ਦੀ ਕਿ ਜਿਹੜੇ ਸਿੱਖ ਭਾਵਨਾ ਵਾਲੇ, ਸ਼ਰਧਾ ਵਾਲੇ, ਧਾਰਮਿਕ ਤੌਰ ਤੇ ਸੁਚੇਤ ਲੋਕ ਨੇ, ਉਹ ਅੱਗੇ ਆਉਣ ਜੀ, ਤਾਂ ਕੁਝ ਹੋ ਸਕੇਗਾ। ਨਹੀਂ ਤਾਂ ਬਹੁਤ ਦਿਨ ਬ ਦਿਨ ਸਾਡੇ ਜਿਹੜੇ ਸਿਧਾਂਤ ਹੈ ਉਹਨਾਂ ਦੇ ਬੜੀ ਭਾਰੀ ਸੱਟ ਵੱਜੇਗੀ। ਬਿਲਕੁਲ। ਤੇ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਜੋ ਤੁਸੀਂ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ, ਤੁਸੀਂ ਨਾਨਕਸ਼ਾਹ ਕੈਲੰਡਰ ਵੀ ਲਾਗੂ ਕੀਤਾ ਸੀਗਾ, ਤੁਸੀਂ ਗੁਰਮੀਤ ਰਾਮ ਰਹੀਮ ਦੇ ਖਿਲਾਫ ਹੁਕਮਨਾਮਾ ਵੀ ਜਾਰੀ ਕੀਤਾ ਸੀ, ਪਰ ਜਿਸ ਤਰ੍ਹਾਂ ਕਰੰਟ ਜਿਹੜੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ ਜੀ ਨੇ, ਉਹ ਜਿਸ ਤਰ੍ਹਾਂ ਲੱਗਦਾ ਨਹੀਂ, ਜਿਸ ਤਰ੍ਹਾਂ ਅਸੀਂ ਗੱਲਬਾਤ ਕਰਦੇ ਸਾਨੂੰ ਲੱਗਦਾ ਕਿ ਉਹ RSS ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ, RSS ਦੇ ਪ੍ਰੈਸ਼ਰ ਥੱਲੇ ਦੱਬੇ ਹੋਏ ਨੇ, ਬਾਦਲ ਸਰਕਾਰ ਦੇ ਪ੍ਰੈਸ਼ਰ ਥੱਲੇ ਦੱਬੇ ਹੋਏ ਨੇ। ਅਸੀਂ ਤੁਹਾਡੇ ਐਕਸਪੀਰੀਅੰਸ ਤੋਂ ਜਾਣਨਾ ਚਾਹਾਂਗੇ, ਜੋ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਸੀਗੇ, ਕਿ ਤੁਹਾਡੇ ਤੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਦਾ ਪ੍ਰੈਸ਼ਰ ਪੈਂਦਾ ਸੀ ਕਿ ਪੰਥ ਤੋਂ ਹਟ ਕੇ ਤੁਸੀਂ ਆਪਣੇ ਕੋਈ ਹੁਕਮਨਾਮੇ ਜਾਰੀ ਕਰਨੇ ਜਾਂ ਇਸ ਤਰ੍ਹਾਂ ਦੀਆਂ ਕੋਈ ਗਲਤੀਆਂ ਕਰਨੀਆਂ ਨੇ, ਕਿ ਤੁਹਾਡੇ ਤੇ ਪ੍ਰੈਸ਼ਰ ਪੈਂਦਾ ਸੀ? ਮੇਰੇ ਵੇਲੇ ਕੋਈ ਇਸ ਤਰ੍ਹਾਂ ਦਖਲਅੰਦਾਜ਼ੀ ਨਹੀਂ ਸੀ ਹੋਈ, ਕਿਸੇ ਨੇ ਵੀ ਨਹੀਂ ਕੀਤੀ ਜੀ। ਔਰ ਜੇ ਕੋਈ ਕਿਸ ਤਰ੍ਹਾਂ ਦੀ ਕੋਈ ਗੱਲ ਆਈ ਵੀ ਹੈ, ਅਸੀਂ ਉਸ ਨੂੰ ਸਭ ਤੋਂ ਪਹਿਲਾਂ ਸਿੱਖ ਮਰਜ਼ਾਦਾ ਨੂੰ ਸਾਹਮਣੇ ਰੱਖਦਿਆਂ ਹੋਇਆ ਫੈਸਲੇ ਲਏ ਨੇ। ਹਾਂਜੀ। ਔਰ ਸਲਾਹ ਮਸ਼ਵਰੇ ਨੇ ਲਏ ਨੇ, ਔਰ ਜਿਹੜੇ ਚੰਗੇ ਚੰਗੇ ਬੁੱਧੀਜੀਵੀ ਸੀ ਉਹਨਾਂ ਨੂੰ ਸੱਦ ਕੇ ਮੀਟਿੰਗਾਂ ਬੁਲਾ ਕੇ ਫੇਰ ਫੈਸਲੇ ਲੈਂਦੇ ਰਹੇ ਆ। ਤੇ ਹੁਣ ਤਾਂ ਕਿਸੇ ਨੂੰ ਪੁੱਛਿਆ ਵੀ ਨਹੀਂ। ਚਾਹੀਦਾ ਇਹ ਸੀਗਾ ਵੀ ਜਿਹੜਾ ਪੱਤਰ ਉਹਦੇ ਵੱਲੋਂ ਆਇਆ ਸੀ ਉਸ ਨੂੰ ਰਿਲੀਜ਼ ਕਰਦੇ, ਅਖਬਾਰਾਂ ਵਿੱਚ ਦਿੰਦੇ ਪਹਿਲਾਂ, ਫਿਰ ਜਿਹੜੇ ਸਿੱਖ ਸੰਪਰਦਾਵਾਂ ਦੇ ਮੁਖੀ, ਵਿਦੇਸ਼ਾਂ ਵਿੱਚ ਵੱਸਦੇ ਸਿੱਖ, ਉਹਨਾਂ ਨਾਲ ਪੂਰਾ ਰਾਬਤਾ ਕਾਇਮ ਕਰਦੇ ਵੀ ਆਹ ਪੱਤਰ ਆਇਆ, ਦੱਸੋ ਇਹਦੇ ਬਾਰੇ ਅਸੀਂ ਕੀ ਕਰੀਏ, ਆਪਾਂ ਕੀ ਕਰਨਾ ਚਾਹੁੰਦੇ ਹਾਂ। ਹਾਂਜੀ, ਬਿਲਕੁਲ। ਫਿਰ ਤਾਂ ਕੋਈ ਗੱਲ ਮਰਜ਼ਾਦਾ ਵਾਲੀ ਗੱਲ ਹੀ ਹੁੰਦੀ। ਹੁਣ ਮਰਜ਼ਾਦਾ ਵਾਲੀ ਗੱਲ ਤਾਂ ਕੋਈ ਰਹੀ ਨਹੀਂ ਵੀ ਚੁੱਪ ਚਪੀਤੇ ਹੀ ਇਹ ਫੈਸਲਾ ਹੋ ਗਿਆ ਵੀ ਉਹਨੂੰ ਡੇਰਾ ਮੁਖੀ ਨੂੰ ਮੁਆਫ ਕਰ ਦਿੱਤਾ ਗਿਆ। ਔਰ ਸਿੱਖਾਂ ਦੇ ਵਿੱਚ ਬਹੁਤ ਸਾਰਾ ਰੋਹ ਜਾਗਿਆ ਵਾ। ਬਹੁਤ ਸਾਰੀਆਂ ਸਿੰਘ ਸੰਪਰਦਾਵਾਂ, ਹੋਰ ਬੜੇ ਬੜੇ ਸੰਪਰਦਾਵਾਂ ਦੇ ਮੁਖੀ ਤੇ ਥਾਂ ਥਾਂ ਮੀਟਿੰਗਾਂ ਕਰ ਰਹੇ ਨੇ, ਮੁਜ਼ਾਹਰੇ ਹੋ ਰਹੇ ਨੇ, ਕਈ ਥਾਵੀਂ ਇਹਨਾਂ ਦੇ ਪੁਤਲੇ ਸਾੜੇ ਗਏ ਕਿ ਬਹੁਤ ਦੁੱਖ ਦੀ ਗੱਲ ਹੋਈ ਹੈ ਵੀ ਜਿਹੜੇ ਸਾਡੇ ਧਾਰਮਿਕ ਮੁਖੀ ਉਹਨਾਂ ਦੇ ਇਸ ਤਰ੍ਹਾਂ ਦੇ ਹੁਣ ਚੰਗਾ ਨਹੀਂ ਇਹ ਹੋਇਆ। ਸਮਝੋ, ਮੈਂ ਸਮਝਦਾ ਕਿ ਇਹ ਉਹਨਾਂ ਦੇ ਪੁਤਲੇ ਸਾੜਨੇ ਉਹ ਵੀ ਚੰਗੀ ਗੱਲ ਨਹੀਂ। ਬਿਲਕੁਲ ਬਿਲਕੁਲ, ਕਿਉਂਕਿ ਜਿਹੜਾ ਇਹ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਬੰਦਾ ਸੀ, ਇਹਨੂੰ ਇਸ ਤੇ ਈਜ਼ੀਲੀ ਮਾਫ ਕਰ ਦਿੱਤਾ ਗਿਆ, ਤਾਂ ਕਰਕੇ ਜਿਹੜੀ ਸਾਰੀ ਸਿੱਖ ਸੰਗਤਾਂ ਨੇ ਇਹਨਾਂ ਦੇ ਜਿਹੜਾ ਫੈਸਲਾ ਹੈ ਉਸ ਦਾ ਵਿਰੋਧ ਕਰਦੀਆਂ ਨੇ। ਸਾਡੇ ਦਿਲ ਦੇ ਵਿੱਚ ਵੀ ਇਹ ਰੋਸ ਹੈ ਕਿ ਕਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਜਾਂ ਬਾਕੀ ਜਥੇਦਾਰਾਂ ਨੇ ਕਿਸ ਤਰ੍ਹਾਂ ਦਾ ਇਹ ਗਲਤ ਫੈਸਲਾ ਦਿੱਤਾ ਹੈ। ਪਰ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਇਸ ਜਿਹੜਾ ਖਾਸ ਮੁੱਦਾ ਸੀਗਾ, ਇਸ ਦੇ ਉੱਪਰ ਤੁਸੀਂ ਆਪਣੇ ਪੂਰੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਟਾਈਮ ਬਹੁਤ ਲਿਮਿਟਡ ਹੈ, ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।